ਚਰਚਾ ਕਰੀਏ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ। ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਦੇ ਪਿਤਾ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਖਾਸ ਇਤਰਾਜ਼ ਲਾਏ ਨੇ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਹ ਸਰਕਾਰ ਸਾਡੀਆਂ ਖੁਸ਼ੀਆਂ ਦੇ ਵਿੱਚ ਭੰਗ ਪਾ ਰਹੀ ਹੈ। ਪਰ ਸੋਸ਼ਲ ਮੀਡੀਆ ਤੇ ਚਰਚਾ ਇੱਕ ਹੋਰ ਵੀ ਹੈ, ਉਹਦੇ ਬਾਰੇ ਜ਼ਰੂਰ ਦੱਸਿਓ ਕਿ ਛੋਟਾ ਮੂਸੇਵਾਲਾ ਜੰਮਣ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਕੀ ਜਵਾਬ ਮੰਗਿਆ ਜੀ? ਬਿਲਕੁਲ ਪ੍ਰਵੀਨ ਜੀ, ਸਿੱਧੂ ਮੂਸੇਵਾਲੇ ਦੇ ਪਿਤਾ ਇੱਕ ਲਾਈਵ ਕਲਿੱਪ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਤੇ ਉਹ ਦੱਸਦੇ ਨੇ ਕਿ ਮੈਨੂੰ ਪਿਛਲੇ 2 ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਤੰਗ ਪਰੇਸ਼ਾਨ ਕਰ ਰਹੇ ਨੇ। ਪੰਜਾਬ ਸਰਕਾਰ ਦੇ ਅਧਿਕਾਰੀ ਮੈਨੂੰ ਤੰਗ ਪਰੇਸ਼ਾਨ ਕਰਨੇ, ਲਗਾਤਾਰ ਦਸਤਾਵੇਜ਼ ਮੰਗ ਰਹੇ ਨੇ, ਨਿਆਣੇ ਦੀ ਜਾਣਕਾਰੀ ਮੰਗ ਰਹੇ ਨੇ। ਇੱਥੋਂ ਤੱਕ ਕਿ ਮਾਨਸਾ ਦੇ ਐਸਡੀਐਮ ਬਾਰੇ ਤਾਂ ਪਤਾ ਲੱਗਾ ਕਿ ਹਸਪਤਾਲ ਵੀ ਪਹੁੰਚ ਗਏ ਸੀ, ਬੰਦ ਕਮਰਾ ਵੀ ਮੀਟਿੰਗ ਕਰਕੇ ਨੇ। ਵੈਸੇ ਉਹ ਤਾਂ ਇਹ ਕਹਿੰਦੇ ਨੇ ਕਿ ਮੇਰੀ ਪਰਿਵਾਰ ਨਾਲ ਨੇੜਤਾ, ਮੈਂ ਤਾਂ ਇਸ ਲਈ ਗਿਆ ਸੀ, ਪਰ ਉਹਦੇ ਅਰਥ ਹੋਰ ਵੀ ਕੱਢੇ ਜਾ ਰਹੇ ਨੇ। ਠੀਕ ਹੈ, ਇਹ ਸਾਰੇ ਮਾਮਲੇ ਨੇ। ਇਸ ਜਿੱਦਾਂ ਹੀ ਇਹ ਕਲਿੱਪ ਸਾਹਮਣੇ ਆਇਆ ਤੇ ਵਿਵਾਦ ਖੜਾ ਹੋ ਗਿਆ ਇਸ ਪਹਿਲੂ ਤੇ ਕਿ ਪੰਜਾਬ ਸਰਕਾਰ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਅਚਾਨਕ ਕਿਉਂ ਵਿਘਨ ਪਾ ਰਹੀ ਹੈ। ਜੇਕਰ ਕੋਈ ਜਾਣਕਾਰੀ ਲੈਣੀ ਵੀ ਸੀ ਤਾਂ 19 ਦਿਨ ਤਾਂ ਇੰਤਜ਼ਾਰ ਕੀਤਾ ਜਾ ਸਕਦਾ ਕਿ ਜਦੋਂ ਪਰਿਵਾਰ ਹਸਪਤਾਲ ਤੋਂ ਘਰੇ ਆ ਜਾਵੇ। ਸੋ ਉਹਦਾ ਵੀ ਇੰਤਜ਼ਾਰ ਕਿਉਂ ਨਹੀਂ? ਇਹ ਸਾਰਿਆਂ ਨੂੰ ਪਤਾ ਹੈ ਪ੍ਰਵੀਨ ਜੀ ਕਿ ਸਿੱਧੂ ਮੂਸੇਵਾਲੇ ਨੇ ਪਿਛਲੀ ਵਾਰ ਕਾਂਗਰਸ ਵੱਲੋਂ ਚੋਣ ਲੜੀ ਸੀ। ਸੋ ਜਦੋਂ ਉਹਨਾਂ ਨੇ ਚੋਣ ਲੜੀ ਸੀ ਤਾਂ ਉਹਨਾਂ ਦੀ ਮਾਤਾ ਨੇ ਕਵਰਿੰਗ ਕੈਂਡੀਡੇਟ ਵਜੋਂ ਕਾਗਜ਼ ਭਰੇ ਸੀ ਤੇ ਕਵਰਿੰਗ ਕੈਂਡੀਡੇਟ ਕਾਗਜ਼ ਭਰਨ ਲੱਗਿਆ ਉਹਨਾਂ ਦੀ ਉਮਰ ਉਸ ਸਮੇਂ ਦੇ ਵਿੱਚ 50 ਸਾਲ ਦਿਖਾਈ ਗਈ ਸੀ। ਠੀਕ ਹੈ ਜੀ। ਤਾਂ ਉਹਦਾ ਮਤਲਬ ਅੱਜ ਦੀ ਤਰੀਕ 'ਚ ਉਹਨਾਂ ਦੀ ਉਮਰ 58 ਸਾਲ ਹੈਗੀ ਆ। ਸੋ ਜਿਹੜਾ ਭਾਰਤੀ ਕਾਨੂੰਨ ਹੈ ਉਹ ਕਾਨੂੰਨ ਜਨਨੀ ਦੇ ਮਾਮਲੇ ਦੇ ਵਿੱਚ ਇਹ ਕਹਿੰਦਾ ਕਿ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਹੀ ਮਾਂ ਬਣ ਸਕਦੀਆਂ। ਠੀਕ ਹੈ ਜੀ। ਤੇ ਉਹਦੇ ਵਿੱਚ ਚਾਹੇ ਉਹ IVF ਵਾਲੀ ਤਕਨੀਕ ਦਾ ਹਵਾਲਾ ਹੋਵੇ ਕਿ 50 ਸਾਲ ਤੋਂ ਉੱਪਰ ਵਾਲੀਆਂ ਮਾਵਾਂ ਨੇ ਜੇਕਰ ਬਣਨਾ ਤਾਂ ਉਹਨਾਂ ਨੂੰ ਅਦਾਲਤੀ ਰੂਪ 'ਚ ਜਾ ਕੇ ਮਨਜ਼ੂਰੀ ਲੈਣੀ ਪਊਗੀ। ਤੇ ਇਸ ਹਵਾਲੇ ਨਾਲ ਕਹਿੰਦੇ ਜੀ ਕਿ ਕੇਂਦਰ ਇਸ ਗੱਲ ਤੋਂ ਵਾਕਿਫ ਹੈ ਕਿ ਹਾਂ ਉਹਨਾਂ ਦੀ ਮਾਤਾ ਦੀ ਉਮਰ 58 ਸਾਲ ਬਣਦੀ ਹੈ ਤੇ ਪਿਤਾ ਦੀ ਉਮਰ 60 ਸਾਲ ਤੋਂ ਉੱਪਰ ਹੈ। ਸੋ ਇਸ ਲਈ ਫਿਰ ਉਹ ਕਿਸ ਸਥਿਤੀ 'ਚ ਮਾਂ ਬਣੇ ਨੇ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੇ ਉਸ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ। ਪਰ ਪ੍ਰਵੀਨ ਜੀ, ਜੇਕਰ ਪੰਜਾਬ ਸਰਕਾਰ ਨੂੰ ਅਜਿਹੀ ਕੋਈ ਕੇਂਦਰ ਤੋਂ ਚਿੱਠੀ ਆਈ ਹੈ ਤੇ ਉਸ ਚਿੱਠੀ ਦਾ ਜਵਾਬ ਚਾਹੀਦਾ ਸੀਗਾ ਤਾਂ ਜੇ ਅਫਸਰਾਂ ਨੇ ਫੋਨ ਵੀ ਕਰਨਾ ਸੀ, ਵੈਸੇ ਤਾਂ ਇਹ ਲਿਖਿਆ ਵੀ ਜਾ ਸਕਦਾ ਸੀ, ਕੇਂਦਰ ਨੂੰ ਕਹਿ ਵੀ ਸਕਦਾ ਸੀ ਜਵਾਬ। ਉਹ ਕਿੰਨੀਆਂ ਕੁ ਤੁਸੀਂ ਪਤਾ ਹੀ ਹੈ ਪੰਜਾਬ ਦੇ ਮਸਲਿਆਂ ਦੀ ਕਿੰਨੀ ਛੇਤੀ ਪੈਰਵੀ ਕਰਦੇ ਹੋ, ਜਿਹੜਾ ਇਸ ਮਸਲੇ ਤੇ ਇੰਨੀ ਕਾਹਲ ਪੈ ਗਈ ਹੈ ਨਾ, ਕਿ ਤੁਸੀਂ ਕੇਂਦਰ ਨੂੰ ਲਿਖ ਵੀ ਸਕਦੇ ਸੀ ਕਿ ਤੁਹਾਨੂੰ ਅਸੀਂ ਅਗਲੇ 15 ਦਿਨਾਂ ਜਵਾਬ ਦੇਵਾਂਗੇ ਜੀ। ਤੇ ਉਹ ਤੋਂ ਬਾਅਦ ਜੇ ਅਫਸਰਾਂ ਨੂੰ ਹਦਾਇਤ ਵੀ ਕੀਤੀ ਤਾਂ ਇਹ ਵੀ ਕਿਹਾ ਜਾ ਸਕਦੀ ਸੀ ਕਿ ਅਫਸਰਾਂ ਨੂੰ ਕਿ ਭਾਈ ਦੱਸ ਦਿਓ ਸਪਸ਼ਟ ਰੂਪ 'ਚ ਕਿ ਕੇਂਦਰ ਵੱਲੋਂ ਇੱਕ ਹੁਕਮ ਆਇਆ ਜੀ, ਅਸੀਂ ਤਾਂ ਉਹਦੇ ਲਈ ਤੁਹਾਨੂੰ ਪੁੱਛਣ ਆਏ ਆ, ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹ ਚਿੱਠੀ ਵੀ ਉਹਨਾਂ ਨੂੰ ਭੇਜ ਦੇ ਤਾਂ ਕਿ ਇਹ ਸਪਸ਼ਟ ਹੁੰਦਾ। ਪਹਿਲੀ ਨਜ਼ਰੇ ਉਹਨਾਂ ਦੇ ਬਾਪੂ ਵੱਲੋਂ ਜਦੋਂ ਗੱਲ ਰੱਖੀ ਤਾਂ ਉਹਨੂੰ ਲੱਗਿਆ ਕਿ ਪੰਜਾਬ ਸਰਕਾਰ ਤੰਗ ਕਰ ਰਹੀ ਹੈ। ਔਰ ਤੁਸੀਂ ਇਹ ਦੇਖੋ ਕਿ ਜੇ ਕੇਂਦਰ ਵੱਲੋਂ ਵੀ ਚਿੱਠੀ ਆ ਤਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਹਿ ਰਹੀ ਹੈ ਕਿ ਧੱਕਾ ਕਰ ਰਹੀ ਹੈ ਜੀ ਪੰਜਾਬ ਸਰਕਾਰ, ਹੈ ਨਾ। ਚਲੋ ਕਾਂਗਰਸ ਦਾ ਮੌਕਾ ਮਿਲੇ ਗਿਆ, ਅਕਾਲੀਆਂ ਦਾ ਮੌਕਾ ਮਿਲੇ ਗਿਆ, ਉਹਨਾਂ ਨੇ ਤਾਂ ਜਦੇ ਮੌਕਾ ਸਾਂਭ ਲਿਆ। ਹਾਂਜੀ ਹਾਂਜੀ ਬਿਲਕੁਲ। ਤੇ ਪਰ ਇਹ ਸਭ ਦੇ ਬੋਲਣ ਦੇ ਨਾਲ, ਚਾਹੇ ਰਾਜਾ ਵੜਿੰਗ ਬੋਲੇ, ਚਾਹੇ ਪ੍ਰਤਾਪ ਬਾਜਵਾ ਬੋਲੇ ਤੇ ਚਾਹੇ ਮਜੀਠੀਆ ਬੋਲੇ, ਚਾਹੇ ਚੀਮਾ ਬੋਲੇ, ਚਾਹੇ ਜਾਖੜ ਹੋਰੀ ਬੋਲੇ, ਚਾਹੇ ਉਹਨਾਂ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਬੋਲੇ, ਕੋਈ ਬੋਲੇ, ਇਹਦੇ ਨਾਲ ਪਰਿਵਾਰ ਦੀ ਮੁਸ਼ਕਲ ਥੋੜਾ ਘਟ ਰਹੀ ਹੈ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡੇ ਬੋਲਣ ਨਾਲ। ਬਿਲਕੁਲ ਸਹੀ ਹੈ। ਉਹਨਾਂ ਤਾਂ ਉਹ ਕਹਿੰਦੇ ਕਿ ਅਸੀਂ ਅਜੇ ਆਪਣੀ ਖੁਸ਼ੀ ਵੀ ਪੂਰੀ ਤਰ੍ਹਾਂ ਨਹੀਂ ਮਨਾ ਪਾ ਰਹੇ ਤੇ ਤੁਸੀਂ ਸਾਨੂੰ ਨਵੀਂ ਟੈਨਸ਼ਨ ਪਾ ਰਹੇ ਹੋ ਕਿ ਜਿਹੜਾ ਬੱਚਾ ਜੰਮ ਗਿਆ ਹੁਣ ਦੱਸੋ ਅਸੀਂ ਕੀ ਕਰੋਗੇ। ਤੇ ਇਸ ਪਹਿਲੂ ਤੇ ਸਵਾਲ। ਪਰ ਜਦੋਂ ਮੈਂ ਇਸ ਮਸਲੇ ਦਾ ਥੋੜੇ ਧਿਆਨ ਚੋਣਾ ਪ੍ਰਵੀਨ ਜੀ, ਜਦੋਂ ਇਹ ਖਬਰ ਪਹਿਲਾਂ ਆਈ ਸੀ ਆਪਾਂ ਇੱਕ ਦਿਨ ਉਸ ਦਿਨ ਵੀ ਚਰਚਾ ਕਰ ਰਹੇ ਸੀ ਕਿ IVF ਦਾ ਇੱਕ ਨਿਯਮ ਹੈ, ਭਾਰਤੀ ਕਾਨੂੰਨ ਦੇ ਅਨੁਸਾਰ ਸਪਸ਼ਟ ਨਿਯਮ ਹੈ ਕਿ 50 ਸਾਲ ਤੋਂ ਪਹਿਲਾਂ ਹੀ ਔਰਤ ਇਸ ਪ੍ਰਕਿਰਿਆ ਰਾਹੀਂ ਵੀ ਜਨਨੀ ਮਾਂ ਬੱਚੇ ਨੂੰ ਜਨਮ ਦੇ ਸਕਦੀ ਆ। ਸੋ ਪਰ ਇਹਦੇ ਵਿੱਚ ਇੱਕ ਨਿਯਮ ਇਹ ਹੈਗਾ ਕਿ ਜੇਕਰ ਵਿਦੇਸ਼ ਚੋਂ ਕੋਈ ਔਰਤ ਪ੍ਰੈਗਨੈਂਟ ਹੋ ਕੇ ਆਉਂਦੀ ਆ, ਚਾਹੇ IVF ਦੀ ਤਕਨੀਕ ਹੋਵੇ ਚਾਹੇ ਕਿਸੇ ਹੋਰ ਤਰੀਕੇ ਨਾਲ ਹੋਵੇ, ਸੋ ਉਸ ਹਵਾਲੇ ਨਾਲ ਇੱਥੇ ਆ ਕੇ ਡਿਲੀਵਰੀ ਹੋ ਸਕਦੀ ਹੈ। ਹੁਣ ਇਹ ਕੇਸ ਲਗਭਗ ਉਹੀ ਜਿਹਾ ਦੱਸਿਆ ਜਾ ਰਿਹਾ ਜੀ ਕਿ IVF ਦੀ ਤਕਨੀਕ ਦੀ ਸਹਾਇਤਾ ਜਾਂ ਉਹਦੀ ਵਰਤੋਂ ਬਲਕੌਰ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਨੇ, ਸਿੱਧੂ ਮੂਸੇਵਾਲੇ ਦੀ ਮਾਤਾ ਤੇ ਪਿਤਾ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ਤੋਂ ਕੀਤੀ ਹੈ ਤੇ 4 ਮਹੀਨਿਆਂ ਤੋਂ ਬਾਅਦ ਉਹ ਇੱਧਰ ਆ ਕੇ ਫਿਰ ਇੱਥੇ ਡਿਲੀਵਰੀ ਵਾਲਾ ਇੱਥੇ ਹੋਇਆ। ਸੋ ਇਸ ਲਈ ਉਸ ਹਵਾਲੇ ਨਾਲ ਇਹਨਾਂ ਦੀ ਕਾਗਜ਼ੀ ਪੱਤਰ ਦਸਤਾਵੇਜ਼, ਉਹ ਕਹਿੰਦੇ ਕਿ ਜਦੋਂ ਅਸੀਂ ਘਰੇ ਆ ਗਏ ਤੁਹਾਨੂੰ ਸਾਰੇ ਕਾਗਜ਼ ਪੱਤਰ ਉਪਲਬਧ ਕਰਾ ਦਾਂਗੇ, ਹਲੇ ਇਲਾਜ ਚੱਲ ਰਿਹਾ ਬੱਚੇ ਦਾ, ਸਾਰਾ ਕੁਛ, ਮਾਂ ਉੱਥੇ ਤੂੰ ਸਾਰੇ, ਇਸ ਲਈ ਕਹਿੰਦੇ ਕਿ ਅਸੀਂ ਅਜੇ ਉਸ ਸਥਿਤੀ 'ਚ ਨਹੀਂ ਹੈਗੇ, ਤੁਹਾਨੂੰ ਜੇ ਇੱਥੋਂ ਤੱਕ ਕਿਹਾ ਬਲਕੌਰ ਸਿੰਘ ਨੇ ਤਾਂ ਕਿ
ਜੇ ਲੋੜ ਪਈ ਜੀ ਉਹ ਤੋਂ ਬਾਅਦ ਮੈਨੂੰ ਚਾਹੇ ਜੇਲ੍ਹ ਭੇਜ ਦਿਓ, ਉੱਥੋਂ ਮੈਂ ਪੈਰਵੀ ਕਰ ਲੂੰਗਾ, ਜੇਲ੍ਹ ਚੋਂ ਹੀ ਸਾਰੀ ਜਾਣਕਾਰੀ ਤੁਹਾਨੂੰ ਦੇਈ ਜਾਊਂਗਾ, ਮੈਨੂੰ ਜੇਲ੍ਹ ਭੇਜ ਦੇਣ ਮੁੱਖ ਮੰਤਰੀ ਭਗਵੰਤ ਮਾਨ। ਸੋ ਉਹ ਸਿੱਧਾ ਇਸ ਮਸਲੇ ਤੇ ਆਰ ਪਾਰ ਵਾਲਾ ਆ ਗਿਆ, ਜਿਹੜਾ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ। ਬੇਸ਼ੱਕ ਸਰਕਾਰ ਨੇ ਵਧਾਈਆਂ ਦੇਣ ਦਾ ਵੀ ਦਮ ਭਰਿਆ ਕਿ ਅਸੀਂ ਵਧਾਈ ਦੇ ਰਹੇ ਹਾਂ, ਸੋ ਇਸ ਪਹਿਲੂ ਨੇ ਪੇਚ ਫਸਾਇਆ। ਨਿਯਮ, ਭਾਰਤੀ ਨਿਯਮ ਅਨੁਸਾਰ ਤਾਂ ਇਹ ਵੀ ਹੈ ਕਿ ਜੀ ਕਹਿੰਦੇ ਇਹਦੇ ਪਿੱਛੇ ਇਹ ਵੀ ਹੁੰਦਾ ਕਿ ਸਰਕਾਰ ਨੂੰ ਫਿਕਰ ਹੁੰਦਾ ਕਿ ਜਦੋਂ ਬੱਚੇ ਨੂੰ ਜਨਮ ਦਿੰਦੀ ਆ ਮਾਤਾ, ਤਾਂ ਉਹਦੇ ਵਿੱਚ ਕਿੰਨੇ ਧਾਤਾਂ ਦੀ, ਕਿੰਨੀਆਂ ਵਿਟਾਮਿਨਾਂ ਦੀ ਕਮੀ ਆ ਜਾਂਦੀ ਹੈ। ਸੋ ਇਸ ਲਈ ਕਹਿੰਦੇ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਗੱਲ ਦੇ ਉੱਤੇ ਔਰਤ ਦਾ ਧਿਆਨ ਰੱਖਣਾ। ਮਤਲਬ 50 ਸਾਲ ਤੋਂ ਪਹਿਲਾਂ ਜਿਹੜੀਆਂ ਔਰਤਾਂ ਜਨਮ ਦਿੰਦੀਆਂ ਨੇ, ਜਾਂ 50 ਸਾਲ ਤੋਂ ਬਾਅਦ ਵਾਲੇ ਕੇਸ ਵੀ ਕਈ ਵਾਰ ਸਾਹਮਣੇ ਆ ਜਾਂਦੇ ਨੇ ਪ੍ਰਵੀਨ ਜੀ, ਅਕਸਰ, ਹੈ ਨਾ। ਰੂਟੀਨ 'ਚ ਜੇਕਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਹਾਂ ਔਰਤ ਜਿਹੜੀ ਮਾਂ ਬਣ ਰਹੀ ਆ, ਉਹ 'ਚ ਵਿਟਾਮਿਨ ਦੀ ਕਮੀ ਤਾਂ ਨਹੀਂ ਕੁਛ ਨੂੰ, ਕਿੰਨੀਆਂ ਕੁ ਨੂੰ ਸ਼ੀਸ਼ੀਆਂ ਦੇਣ ਆਉਂਦੀ ਆ ਸਰਕਾਰ ਵਿਟਾਮਿਨ ਵਾਲੀਆਂ? ਬਿਲਕੁਲ ਸਹੀ ਹੈ ਜੀ ਜੀ। ਕਿੰਨਿਆਂ ਕੁ ਦੀ ਸਿਹਤ ਦਾ ਪਤਾ ਹੀ ਆਪਾਂ ਨੂੰ ਕਿ ਹਾਂ ਕਿਹੋ ਜਿਹਾ ਪੰਜਾਬ 'ਚ ਸਿਸਟਮ ਹੈ ਜਾਂ ਦੇਸ਼ 'ਚ ਕਿਹੋ ਜਿਹਾ ਸਿਸਟਮ ਹੈ ਸਿਹਤ ਵਾਲਾ। ਸੋ ਇਸ ਮਾਮਲੇ ਦੇ ਉੱਤੇ ਇਹ ਹਾਈ ਪ੍ਰੋਫਾਈਲ ਮਾਮਲਾ ਜੀ, ਚਰਚਿਤ ਪਰਿਵਾਰ ਹੈ, ਤੇ ਕੇਂਦਰ ਸਰਕਾਰ ਇਸ ਲਈ, ਉੱਥੇ ਦਾ ਸਿਹਤ ਮੰਤਰਾਲਾ ਕਹਿੰਦਾ ਕਿ ਜੀ ਆਈਕੋਨ ਪਰਿਵਾਰ ਹੈ, ਇਸ ਲਈ ਲੋਕ ਇਸ ਨੂੰ ਧਾਰਨਾ ਹੀ ਨਾ ਬਣਾ ਲੈਣ। ਇਸੇ ਤਰ੍ਹਾਂ ਦਾ, ਜਦੋਂ ਕਿ ਪ੍ਰਵੀਨ ਜੀ ਸੱਚ ਜਾਣਿਓ ਜੀ, ਪੰਜਾਬ ਦੇ, ਚੰਡੀਗੜ੍ਹ ਦੇ, ਹਰਿਆਣਾ, ਦਿੱਲੀ ਤੱਕ ਦੇ ਵੱਡੇ ਨਾਮੀ ਗ੍ਰਾਮੀ ਹਸਪਤਾਲ ਜਿਹੜੇ ਖਾਸ ਕਰਕੇ ਬੱਚਿਆਂ ਵਾਲੇ ਕੇਸ ਕਰਦੇ ਨੇ, ਹੈਨਾ, ਡਿਲੀਵਰੀ ਵਾਲੇ ਮਾਮਲਿਆਂ 'ਚ ਕੇਸ ਕਰਦੇ ਨੇ, ਜਾਂ ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਦੇ ਇਲਾਜ ਲਈ ਜਾਣੇ ਜਾਂਦੇ ਨੇ, ਔਰਤ ਸਪੈਸ਼ਲਿਸਟ ਨੇ, ਉਹਨਾਂ ਦੇ ਬਾਹਰ ਤੁਹਾਨੂੰ ਇਹੋ ਜਿਹੇ ਗੈਂਗ ਸਰਗਰਮ ਮਿਲ ਜਾਣਗੇ ਹਸਪਤਾਲ ਦੇ ਬਾਹਰ ਹੀ, ਪਾਰਕਿੰਗ 'ਚ, ਕਮਿਸ਼ਨੀਆਂ ਦੁਕਾਨਾਂ ਤੇ, ਕੰਟੀਨ 'ਚ, ਦਰਵਾਜ਼ੇ ਕੋਲੋਂ, ਅੰਦਰੋਂ ਹੀ ਜਦੋਂ ਹੀ ਚੈੱਕ ਕਰਾ ਕੇ ਨਿਕਲਦੇ ਹੋ ਉੱਥੋਂ ਹੀ ਕਈ ਨਰਸਾਂ ਨੂੰ ਨਾਲ ਮਿਲਾਇਆ, ਉਹ ਦੱਸਦੇ ਨੇ ਬਾਹਰ ਜਾ ਕੇ ਉਹਨੂੰ ਮਿਲ ਲਓ, ਅੱਛਾ ਤੁਹਾਡੇ ਬੱਚਾ ਨਹੀਂ ਹੁੰਦਾ, IVF ਰਾਹੀਂ ਅਸੀਂ ਕਰਾ ਦੇਵਾਂਗੇ। ਸਾਰਾ ਕੁਝ ਹੋ ਰਿਹਾ ਉਰੇ, ਸਾਰਾ ਕੁਝ ਹੋ ਰਿਹਾ, ਬਿਲਕੁਲ ਸਹੀ ਹੈ। ਉਹ ਬਰਕਰਾਰ ਹੈ, ਸ਼ਰੇਆਮ ਦਿਖਦਾ ਹੈ, ਹਸਪਤਾਲਾਂ ਦੇ ਵਿੱਚ ਖੜੇ ਦਿਖਦੇ ਨੇ, ਬੋਲਦੇ ਦਿਖਦੇ ਨੇ, ਕਲਿੱਪ ਆ ਜਾਂਦੇ ਨੇ, ਵੀਡੀਓ ਆ ਜਾਂਦੀਆਂ ਨੇ, ਪਰ ਤਾਂ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ, ਕਿਉਂਕਿ ਉਹ ਕਿੱਥੇ ਤੱਕ ਕਮਿਸ਼ਨ ਸੈੱਟ ਹੈ ਸਾਰਿਆਂ ਨੂੰ ਪਤਾ। ਇਹ ਹਾਈ ਪ੍ਰੋਫਾਈਲ ਮਾਮਲਾ, ਮਤਲਬ 2 ਸਾਲ ਬਾਅਦ ਘਰੇ ਉਹਨਾਂ ਦੇ ਅੱਜ ਖੁਸ਼ੀ ਦਾ ਮੌਕਾ ਆਇਆ। ਮਤਲਬ ਇੰਨੀ ਦੇਰ ਬਾਅਦ, ਚਾਹੇ ਉਹ ਸਿੱਧੂ ਮੂਸੇਵਾਲੇ ਦੀ ਪੀੜ ਨੂੰ ਇੰਨੀ ਛੇਤੀ ਨਹੀਂ ਭੁਲਾ ਸਕਦੇ ਕਿ ਜਵਾਨ ਪੁੱਤ ਤੋਰਨਾ, ਪਰ ਫਿਰ ਵੀ ਘਰੇ ਮੈਨੂੰ ਲੱਗਦਾ 2 ਸਾਲ ਬਾਅਦ ਬੂੰਦੀ ਵਾਲੇ ਲੱਡੂ ਆਏ ਹੋਣੇ, ਤੇ ਤੁਸੀਂ ਅਜੇ ਉਸ ਦਾ ਉਹਨਾਂ ਨੂੰ ਆਨੰਦ ਵੀ ਨਹੀਂ ਲੈਣ ਦੇ ਪਾ ਰਹੇ। ਤੁਸੀਂ ਅਜਿਹੀ ਤਕਨੀਕ 'ਚ, ਨਾ ਤਾਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਿਤੇ ਚੱਲਿਆ, ਨਾ ਉਹ ਜਵਾਕ ਕਿਤੇ ਚੱਲਿਆ, ਸੋ ਤੁਸੀਂ ਉਸ ਨੂੰ ਹਫ਼ਤਾ ਖੰਡ, ਮਹੀਨਾ ਖੰਡ ਰੋਕ ਕੇ ਹੀ ਪੁੱਛ ਸਕਦੇ ਜੇ ਪੁੱਛਣਾ ਹੀ ਸੀ। ਸੋ ਇਹ ਮਤਲਬ ਕਿ ਜਿਵੇਂ ਪੰਜਾਬ ਸਰਕਾਰ, ਪੰਜਾਬ ਦੇ ਅਫਸਰ ਮੌਕਾ ਹੀ ਭਾਲਦੇ ਸੀ ਕਿ ਲੈ ਵੀ ਬਹਾਨਾ ਮਿਲਿਆ, ਕਰੋ ਤੰਗ ਜੀ, ਬਿਲਕੁਲ। ਚਾਹੇ ਕੀਤੀ ਕਰਾਈ ਸਾਰੀ ਕੇਂਦਰ ਦੀ ਆ, ਪਰ ਗੱਲ ਆਪਣੇ ਪਵਾ ਲਈ। ਸੋ ਇਸ ਲਈ ਇਹ ਵਿਵਹਾਰ ਚੰਗਾ ਨਹੀਂ ਲੱਗਿਆ। ਸਵਾਲ ਕਾਨੂੰਨ ਦਾ ਨਹੀਂ, ਸਵਾਲ ਢੰਗ ਤਰੀਕੇ ਦਾ। ਜੀ ਜੀ, ਬਿਲਕੁਲ। ਤੇ ਅਮਲਾ ਹੁੰਦਾ ਹੀ ਕਾਹਦੇ ਵਾਸਤੇ ਹੈ ਸ਼ਰਮਾ ਜੀ? ਦੇਖਿਆ ਜਾਵੇ ਅਮਲਾ ਇਸੇ ਤਰ੍ਹਾਂ ਹੁੰਦਾ, ਉਹ ਸਥਿਤੀਆਂ ਨੂੰ ਦੇਖ ਕੇ ਹੀ ਕੁਛ ਅੰਦਾਜ਼ਾ ਲਾਉਂਦਾ, ਉਸ ਤੋਂ ਬਾਅਦ ਚੀਜ਼ਾਂ ਨੂੰ ਪ੍ਰੋਸੀਡ ਕਰਦਾ। ਆਪਾਂ ਦੇਖਦੇ ਹਾਂ ਆਮ ਲੋਕ ਵੀ ਨਾ ਕਈ ਵਾਰੀ ਕਿਸੇ ਨਾਲ ਕੋਈ ਰਾਜ਼ੀਨਾਮੇ ਦੀ ਗੱਲ ਹੁੰਦੀ ਹੈ, ਜਾਂ ਕਿਸੇ ਨਾਲ ਕੋਈ ਹੋਰ ਝਗੜਾ ਹੁੰਦਾ, ਪਿੰਡਾਂ ਦੇ ਵਿੱਚ ਆਪਾਂ ਦੇਖਿਆ ਪਾਣੀਆਂ ਦੀਆਂ ਵਾਰੀਆਂ ਦੇ ਝਗੜੇ, ਹੋਰ ਝਗੜੇ, ਪਰ ਜੇਕਰ ਕੋਈ ਅਗਲੇ ਦੇ ਘਰੇ ਕੋਈ ਖੁਸ਼ੀ ਦਾ ਮਾਹੌਲ ਹੈ, ਮੰਨ ਲਓ ਕੋਈ ਵਿਆਹ ਰੱਖਿਆ ਹੋਇਆ, ਜਾਂ ਕੋਈ ਗਮੀ ਆ ਗਈ ਕਿਸੇ ਤਰ੍ਹਾਂ ਦੀ, ਕੋਈ ਅਚਨਚੇਤ ਕੋਈ ਡੈਥ ਹੋ ਗਈ, ਤਾਂ ਲੋਕ ਟਾਲ ਦਿੰਦੇ ਆ ਕਿ ਯਾਰ ਇਹ ਤਾਂ ਚਲੋ ਕੋਈ ਨਾ, ਇਹ ਤਾਂ ਸਮਾਜਿਕ ਕੰਮ ਹੈ, ਚੱਲੀ ਜਾਣਾ ਜ਼ਿੰਦਗੀ ਨਾਲ, ਪਹਿਲਾਂ ਆਹ ਕੰਮ। ਪ੍ਰਵੀਨ ਜੀ ਜੇ ਕੋਈ ਧਿਰ ਪਹੁੰਚ ਵੀ ਜਾਂਦੀ ਹੈ ਸਰਪੰਚ ਕੋਲ, ਥਾਣੇ ਕੋਲ, ਤਾਂ ਉਹ ਤੇਰਾ ਆਪ ਕਹਿੰਦੀ ਆ ਕਿ ਕੋਈ ਨਾ ਭਾਈ ਇੰਨੀ ਤਰੀਕ ਤੱਕ ਉਹਨਾਂ ਦਾ ਕੰਮ ਨਿਬੜ ਲਵੇ, ਉਹ ਤੋਂ ਬਾਅਦ ਗੱਲ ਕਰਾਂਗੇ, ਇਹ ਤੋਂ ਬਾਅਦ ਗੱਲ ਕਰਾਂਗੇ, ਅਕਸਰ ਕਹਿ ਦਿੱਤਾ ਜਾਂਦਾ। ਆਪਾਂ ਪੇਂਡੂ ਸੱਭਿਆਚਾਰ ਦੇ ਵਿੱਚ ਇਹ ਚੀਜ਼ ਅਕਸਰ ਹੀ ਦੇਖਦੇ ਹਾਂ। ਲੜਾਈਆਂ ਝਗੜੇ ਚਲੋ ਲੋਕਾਂ ਦੇ ਨਾਲ ਹੀ ਚੱਲਦੇ ਆ, ਆਪਾਂ ਦੇਖਦੇ ਆ ਜੁਗਾ ਜਗਾਂਤਰਾਂ ਤੋਂ ਚੱਲੇ ਹੀ ਆ ਰਹੇ ਆ, ਪਰ ਫਿਰ ਵੀ ਮੌਕਾ, ਜਿਹਨੂੰ ਕਹਿੰਦੇ ਮੌਕਾ ਵਿਚਾਰਨਾ, ਇਹ ਲੋਕ ਵਿਚਾਰ ਲੈਂਦੇ, ਪਰ ਸਰਕਾਰਾਂ ਪਤਾ ਨਹੀਂ ਕਿਉਂ ਇੰਨੀਆਂ ਗੈਰ ਇਖਲਾਕੀ ਹੋਈਆਂ ਫਿਰਦੀਆਂ।